ਉਹਦੇ ਸਿਰ ਦਾ ਇਹਦਾ ਡੰਗੇ ਦਾ ਅਸੀਂ ਦੇਖਿਆ 2-3 ਦਿਨ ਉੱਥੇ ਹਿੰਦੂਆਂ ਨੇ। ਅੱਛਾ, ਉਹ ਲਾ ਕੇ ਨਾਲ ਲੈ ਗਏ ਹਨ ਜਾਂ ਇੱਥੇ ਟੰਗ ਗਏ ਹਨ? ਇੱਥੇ ਛੱਡ ਗਏ ਹਨ? ਇੱਥੇ ਨੇਜੇ ਤੇ ਟੰਗੇ ਇੱਥੇ ਰੱਖੇ ਦੇ। ਉਹ ਇੱਥੇ ਰੁਕੇ ਵੀ ਆ ਨਹੀਂ ਜਾਂ ਤੁਰ ਗਏ ਹਨ ਨਾਲ ਉਸੇ ਟਾਈਮ ਤੁਰ ਗਏ ਵਾਪਸ? ਨਹੀਂ, ਉੱਥੇ ਰਹੇ ਹਨ ਕੋਈ 2 ਰਾਤਾਂ ਇੱਥੇ ਨੌਰਾ। ਅੱਛਾ, ਉਹ ਸਿਰ ਉਹਦਾ ਜਿਹੜਾ ਸੂਬੇਦਾਰ ਦਾ ਉਹ ਨੇਜੇ ਤੇ ਟੰਗੇ ਦਾ ਸੀ ਤੇ 2 ਰਾਤਾਂ ਇੱਥੇ ਉਹ ਰਹੇ ਨੇ, ਪੜਾਓ ਕੀਤਾ ਉਹਨਾਂ ਨੇ। ਅੱਛਾ, ਇਹ ਸਾਨੂੰ ਪਹਿਲੇ ਤੁਸੀਂ ਬਜ਼ੁਰਗਾਂ ਨਾਲ ਗੱਲ ਦੱਸੀ, ਅੱਗੇ ਬਜ਼ੁਰਗਾਂ ਨੇ ਦੱਸਿਆ ਸਾਨੂੰ ਕਿ ਸਿਰ ਲਾ ਕੇ ਨਾਲ ਲੈ ਗਏ ਨਾ। ਇਹ ਨਹੀਂ ਪਤਾ ਕਿ ਉਹ ਲਾ ਕੇ ਤੇ 2 ਦਿਨ ਇੱਥੇ ਵੀ ਸਟੇ ਉਹਨਾਂ ਕੀਤਾ ਸੀ। ਤੇ ਉਹਦੇ 'ਚ ਜ਼ਿਆਦਾ ਬਜ਼ੁਰਗਾਂ ਨੇ ਇਹੀ ਤਜਜ਼ੀਆ ਕੀਤਾ ਹੈ ਕਿ ਉਹ ਸੂਬੇਦਾਰ ਦਾ ਕਸੂਰ ਸੀ, ਸਿੱਖਾਂ ਦਾ ਕਸੂਰ ਨਹੀਂ ਸੀ। ਉਹ ਸਹੀ ਮੈਂ ਸੀ ਵੀ ਉਹਨਾਂ ਦਾ ਹੀ, ਉਹ ਪਤਾ ਨਹੀਂ ਕੁੜੀ ਦੇ ਬੇ ਆਂਗੇ ਜਾਂ ਰਫਲ ਕੌਣ ਪਿਆ। ਜੀ ਹਾਂਜੀ ਜਾਂਦੇ ਪਏ ਹਨ ਵਿਚਾਰੇ, ਉਹਨਾਂ ਦੀ ਹੈਲਪ ਕਰੋ, ਤੁਸੀਂ ਜਾਣਦੇ ਉਹਨਾਂ ਨੂੰ। ਇਹੋ ਜਿਹਾ ਮਸਲਾ ਹੀ ਕੋਈ। ਬਿਸਮਿल्लाहिर्रहमानिर्रहीम, अस्सलाम वालेकुम, सत श्री अकाल, प्रणाम दोस्तों। ਤੁਹਾਡਾ ਆਪਣਾ ਵੀਰ ਨਵੀਦ ਸਹਿਰ ਤੁਹਾਡੀ ਖਿਦਮਤ 'ਚ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਖਿਦਮਤ ਹੈ। ਦੋਸਤੋ, ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਦਿਓਲੀ। ਪਿੰਡ ਦਿਓਲੀ ਇੱਕ ਤਾਰੀਖੀ ਪਿੰਡ ਹੈ। ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਸ ਪਿੰਡ ਵਿੱਚ ਕਾਫੀ ਗੈਰ ਮੁਸਲਿਮ ਲੋਕ ਵੀ ਆਬਾਦ ਸਨ। ਦੋਸਤੋ, ਪਿੰਡ ਦਿਓਲੀ ਇੱਕ ਰਿਆਸਤ ਜੰਮੂ ਕਸ਼ਮੀਰ ਵਿੱਚ ਵੀ ਹੈ। ਜਿਹੜਾ ਰਿਆਸਤ ਜੰਮੂ ਕਸ਼ਮੀਰ ਵਿੱਚ ਪਿੰਡ ਦਿਓਲੀ ਹੈ ਉਹ ਨਵੀਂ ਦਿਓਲੀ ਕਹਿਲਾਂਦਾ ਹੈ, ਔਰ ਜਿਹੜਾ ਪਾਕਿਸਤਾਨ ਦੇ ਵਿੱਚ ਪਿੰਡ ਹੈ ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ, ਇਹ ਪੁਰਾਣੀ ਦਿਓਲੀ ਕਹਿਲਾਂਦਾ ਹੈ। ਦੋਸਤੋ, ਆਓ ਫਿਰ ਚਾਚਾ ਮੁਹੰਮਦ ਖਾਨ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਔਰ ਕੁਛ ਉਹਨਾਂ ਕੋਲੋਂ 47 ਦੇ ਵੇਲੇ ਦੀਆਂ ਗੱਲਾਂ ਪੁੱਛਦੇ ਹਾਂ ਔਰ ਉਹਨਾਂ ਦੀ ਜ਼ਿੰਦਗੀ ਦੇ ਵਰਕੇ ਫੁੱਲਦੇ ਹਾਂ। ਉਹਨਾਂ ਦੀ ਯਾਦ ਨੂੰ ਅੱਜ ਅਸੀਂ ਤਾਜ਼ਾ ਕਰਾਂਗੇ ਕਿ 47 ਤੋਂ ਪਹਿਲੇ ਤੁਸੀਂ ਆਪਣੇ ਪਿੰਡ ਵਿੱਚ ਕੀ ਦੇਖਿਆ, ਤੁਹਾਡਾ ਪਿੰਡ 47 ਤੋਂ ਪਹਿਲੇ ਕਿਸ ਤਰ੍ਹਾਂ ਦਾ ਸੀ ਔਰ ਹੁਣ ਦੇ ਪਿੰਡ 'ਚ ਤੇ ਉਸ ਟਾਈਮ ਦੇ ਪਿੰਡ 'ਚ ਕੀ ਫਰਕ ਹੈ। ਚਾਚੂ अस्सलाम वालेकुम। अस्सलाम वालेकुम भाई। ਚਾਚੂ ਕੀ ਨਾਂ ਜੀ ਆਪਣਾ? ਮੁਹੰਮਦ ਖਾਨ। ਤੇ ਵਾਲਦ ਸਾਹਿਬ ਦਾ ਕੀ ਨਾਂ ਜੀ? ਅਬਦੁਲ ਕਰੀਮ। ਮਾਸ਼ਾਅੱਲਾ। ਤੇ ਦਾਦੇ ਉਹਨਾਂ ਦਾ ਨਾਂ ਯਾਦ ਹੈ? ਆਹੋ। ਕੀ ਨਾਂ ਜੀ? ਬਾਗਾ। ਤੇ ਇਹ ਤੁਹਾਡਾ ਪਿੰਡ ਕਿਹੜਾ ਜੀ? ਦਿਓਲੀ। ਇਹਨੂੰ ਕਿਹੜੀ ਤਹਿਸੀਲ ਲੱਗਦੀ ਹੈ? ਪਹਿਲੇ ਗੱਲ ਲੱਗਦੀ ਜੀ ਨਾਰੋਵਾਲ ਵਾਲੀ, ਸਿਆਲਕੋਟ ਜ਼ਿਲ੍ਹਾ ਤੇ ਨਾਰੋਵਾਲ ਤਹਿਸੀਲ। ਠੀਕ ਹੈ। ਹੁਣ ਕਿਹੜੀ ਜੇ? ਹੁਣ ਤੇ ਬੈਨਾ ਡਫਰਵਾਲ ਨਹੀਂ ਆਈ ਜੀ। ਜ਼ਫਰਵਾਲ ਤੇ ਜ਼ਿਲ੍ਹਾ ਹੋ ਗਿਆ ਨਾਰੋਵਾਲ। ਠੀਕ ਹੋ ਗਿਆ। ਅੱਛਾ, ਤੇ ਦੱਸੋ ਜਰਾ ਸਾਨੂੰ ਕਿ ਪਿੰਡ ਵਿੱਚ ਤੁਹਾਡੇ ਉਦੋਂ ਕਿੰਨੇ ਕੁ ਗੈਰ ਮੁਸਲਿਮ ਰਹਿੰਦੇ ਹਨ 47 ਤੋਂ ਪਹਿਲੇ? ਕਿੰਨੇ ਕੁ ਘਰ ਗੈਰ ਮੁਸਲਮਾਨ ਜਿਹੜੇ ਮੁਸਲਮਾਨ ਨਹੀਂ ਸਨ? ਇਹ ਕੋਈ ਹੋਣੇ 40-50। ਤੇ ਕਿਸੇ ਦਾ ਨਾਂ ਯਾਦ ਹੋਏ ਤੇ ਲਵੋ, ਨਾਂ ਕਿਸੇ ਦਾ ਯਾਦ ਹੋਏ ਤੇ। ਹਿੰਦੂਆਂ ਦਾ? ਜੀ ਜਿਹੜੇ ਤੁਰ ਗਏ ਨੇ ਇੱਥੋਂ 47 ਤੋਂ। ਫੇਰ ਆਇਓ ਲਵੋ ਨਾਂ ਜਰਾ। ਸਹੀ ਵੱਡਾ ਜਿਹੜਾ ਸੀ ਨਾ ਜੀ ਉਹਦੇ ਰਾਮ ਕਰਾਰ ਤੇ। ਰਾਮ ਕਰਾੜ। ਠੀਕ ਹੈ। ਹੋਰ ਵੀ ਨਾਂ ਲਵੋ ਕਿਸੇ ਦੇ, ਜਿਹਦੇ ਨਾਂ ਭਾਵੇਂ ਕੋਈ ਛੋਟਾ ਬੱਚਾ ਭਾਵੇਂ ਕੋਈ ਵੱਡਾ। ਕੁੰਜਲਾਲ ਵੀ ਕਹਿੰਦੇ ਨੇ ਇੱਥੇ ਨਾਲ ਲੈ ਲਓ। ਆਹੋ, ਕੁੰਜਲਾਲ ਦੇ ਬਾਅਦ ਚ ਗਿਆ ਕਿੰਨੀ ਜਿਹੜੇ ਤੁਹਾਡੇ ਉਹਨਾਂ ਦੇ ਬੱਚੇ ਹਨ, ਤੁਹਾਡੇ ਹਮ ਉਮਰ ਜਿਹੜੇ ਹਨ, ਉਹਨਾਂ ਦੇ ਕਿਸੇ ਦਾ ਨਾਂ ਲਵੋ। ਉਹਨਾਂ ਦੇ ਨਾਂ ਦੇ ਅਸੀਂ ਖੱਤਰੀਆਂ ਦੇ ਨਾਂ ਦੇ ਤੇ ਸਾਨੂੰ ਜੇਦਾ ਨਹੀਂ। ਜੇ ਕੁੰਜਲਾਲ ਦੇ ਬੱਚੇ ਦੇ 4 ਇੱਥੇ ਹੋਏ ਹਨ। ਅੱਛਾ, ਇੱਕ ਉਹਨਾਂ ਦੇ ਨਾਂ, ਇੱਕ ਤੇ ਹੋਗਾ ਕੁੰਜਲਾਲ, ਤੇ ਹੋਰ ਕਿਸੇ ਦਾ ਨਾਂ ਨਹੀਂ? ਕਿਸੇ ਕੁੜੀ ਦਾ, ਕਿਸੇ ਬੁੱਢੀ ਦਾ ਜਿਹੜਾ ਉਸ ਵਕਤ ਕਿਸੇ ਦਾ ਨਾਂ ਸਿਰ ਚੰਦਾ ਲਵੋ। ਇੱਕ ਰਾਮ ਕਰਾੜ। ਠੀਕ ਹੈ, ਇੱਕ ਰਾਮ ਕਰਾੜ। ਠੀਕ ਹੋ ਗਿਆ। ਤੇ ਉਸ ਵਕਤ ਦੱਸੋ ਜਰਾ ਸਾਨੂੰ ਕਿ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਪਾਕਿਸਤਾਨ ਤੇ ਇੰਡੀਆ ਬਣਿਆ? ਨਹੀਂ, ਜਿੰਨੀ ਨੂੰ ਦੱਸਿਆ ਨਾ ਵੀ 10 ਸਾਲਾਂ ਦਾ। 10 ਸਾਲ ਦੇ। ਅੱਛਾ, ਠੀਕ ਹੋ ਗਿਆ। ਤੇ ਤੁਸੀਂ ਜਾਨੀ ਕਿ ਅੱਧੇ ਤੇ ਪਛਿੰਦੇ ਹੋ? ਹਾਂਜੀ। ਠੀਕ ਹੋ ਗਿਆ। ਤੇ ਦੱਸੋ ਜਰਾ ਕਿ ਉਸ ਵਕਤ ਤੁਹਾਡੇ ਪਿੰਡ 'ਚ ਕਿੰਨੇ ਕੁ ਖੂਹ ਸਨ? ਉਹ ਕਾਫੀ ਹਨ। ਇੱਕ ਇੱਥੇ ਰਾਮ ਕਰਾੜ ਖੱਤਰੀਆਂ ਦਾ। ਠੀਕ ਹੈ। ਇੱਕ ਉਹ ਪਰੇ ਹੀ, ਇੱਕ ਉਹ ਜਿੱਦ ਲੋਹਾਰ ਰਹਿੰਦੇ 3-4 ਖੂਹ ਉਹਨਾਂ ਦੇ ਹਿੰਦੂਆਂ ਦੇ। ਅੱਛਾ, ਪਾਣੀ ਪੀਣੇ ਵਾਲੇ। ਠੀਕ ਹੈ। ਹਾਂ। ਤੇ ਮੁਸਲਮਾਨਾਂ ਦੇ ਕਿੰਨੇ ਕੁ ਹਨ? ਮੁਸਲਮਾਨਾਂ ਦੇ ਬਥੇਰੇ 3-2 ਆ ਇੱਥੇ ਮਸ਼ਹੂਰ ਖੂਹਾਂ ਨੇ। ਬਹੁਤ ਪਰੇ ਜੀ ਕੋਈ। ਜ਼ਮੀਨਾਂ ਨੂੰ ਵੀ ਉਹਦਾ ਹੀ ਪਾਣੀ ਲੱਗਦਾ ਸੀ? ਹਾਂ, ਜ਼ਮੀਨਾਂ ਨੂੰ ਪਾਣੀ ਪਤਾ ਹੀ ਲੱਗਦਾ ਸੀ? ਨਹੀਂ, ਉਹਦੇ ਪੀਂਦੇ ਹਨ ਲੋਕ। ਜ਼ਮੀਨਾਂ ਵਾਲੇ ਖੂਹ ਦੇ ਬਾਹਰ ਨੇ। ਅੱਛਾ, ਬਾਹਰ ਕਿੰਨੇ ਖੂਹ ਸਨ? ਬਾਹਰ ਸਾਡੀ ਵੰਡ ਦੇ ਖੂਹ ਹਨ 5-6। ਸਾਡੀ ਸਿਰਫ ਵੰਡ ਦੇ ਪਿੰਡ। ਜਿਸ ਤਰ੍ਹਾਂ ਇੱਕ ਹੁੰਦੀ ਹੈ, ਇੱਕ ਅੱਲ ਹੁੰਦੀ ਹੈ, ਨਾਂ ਹੁੰਦਾ ਕਿ ਉਹ ਫਲਾਣੇ ਦਾ ਖੂਹ, ਉਹ ਫਲਾਣੇ ਦਾ ਖੂਹ। ਐਸਾ ਨਾਂ ਲਵੋ ਕਿ ਕਿਹੜੇ ਖੂਹਾਂ ਦੇ ਕੀ ਨਾਂ ਸਨ ਜਰਾ। ਸਾਡੇ ਖੂਹ ਦੇ ਨਾਲ ਅਬਦੁਲ ਕਰੀਮ ਦਾ ਸੀ, ਮੇਰੇ ਬਾਪ ਦਾ। ਠੀਕ ਹੈ। ਹੋਰ ਅੱਗੇ ਪਟਵਾਰੀ ਤਾਮਾ ਹੁੰਦਾ। ਠੀਕ ਹੈ। 2 ਦੇ ਅੱਗੇ ਰੱਖਾ ਲੱਭੂ ਦਾ। ਠੀਕ ਹੈ। ਉਹਦਾ ਵੀ ਖੂਹ। ਹੋਰ ਉਹਦਾ ਲਾਤੇ ਦਾ। ਹੋਰ
ਸਾਡੀ ਬਣ ਜੀ ਧਿਆਨ ਨਹੀਂ ਹਨ ਪੂਰੇ। ਇਹ ਚੋਰੀ ਨੋਟ ਦੇ ਵਿੱਚ ਪਿਓ ਦਾ ਵੀ ਆਇਆ ਨਾ ਕਰਨ ਸ਼ੇਰ ਵਾਲੇ ਦਾ। ਹਾਂ ਅੱਛਾ, ਤੇ ਜਿਹੜੇ ਉਹ ਗੈਰ ਮੁਸਲਮਾਨ ਦੇ ਖੂਹ ਹਨ ਉਹਨਾਂ ਦਾ ਕੀ ਨਾਂ ਹਾਂ? ਉਹਨਾਂ ਦਾ ਬਾਹਰ ਕੋਈ ਨਹੀਂ। ਇੱਕ ਤੇ ਘਰਾੜਾ ਦਾ ਖੂਹ ਦੱਸਿਆ ਨਾ ਤੁਸੀਂ, ਇਹ ਪਿੰਡ ਜੀ ਪੜਨ ਉਹ ਬਾਹਰ ਵਾਲੇ ਜੂ ਚ ਕੋਈ ਨਹੀਂ। ਪਿੰਡ ਵਾਲੇ ਦਾ ਨਾਂ ਦੱਸੋ। ਪਿੰਡ ਵਾਲਾ ਦੱਸੇ ਤੇ ਹੈ ਨਾ ਰਾਮ ਕਰਾੜ ਦਾ। ਅੱਛਾ, ਇੱਕ ਸੰਤੂ ਹੀ ਤਰਖਾਨ। ਤੇ ਬਾਗ ਕਿੰਨੇ ਕੁ ਸਾਂ ਪਿੰਡ ਚ ਉਦੋਂ ਉਸ ਟਾਈਮ ਐਸ ਦਿਓਲੀ ਚ? ਬਾਹਰ ਦੇ ਬੂਟੇ ਆ ਦੇਖੇ ਨਾ ਅਸੀਂ ਬੋੜਾਂ ਦੇ। ਅੱਛਾ, ਇਹਦੇ ਸਾਰੇ ਮੂੰਹ ਦਾ ਮਸ਼ਹੂਰ ਆ ਵੀ ਦਿਓਲੀ ਬੋੜਾਂ ਵਾਲੀ। ਅਜੇ ਵੀ ਕੁਝ ਵੱਡੇ ਦਰਖਤ ਹੈ ਨੇ ਬੋੜਾਂ ਵਾਲੇ। ਆਹੋ ਤੇ ਉਹ ਕੋਈ ਵੱਢ ਬੁੱਢ ਕੇ ਗਿਲਾ ਲੈ ਕੇ ਨੇ ਪੀਰ ਤੇ ਕਈਆਂ ਬੁੜਾ ਬੁੜੀ ਤੇ ਅੰਬਾਂ ਦੇ ਬਾਗ ਨਹੀਂ ਸਨ ਪੁਰਾਣੇ? ਅੰਬ ਸ਼ੰਬ। ਅੱਛਾ, ਤੇ ਜਿਹੜੇ ਉਹ ਤੁਹਾਡੇ ਨਾਲ ਗੈਰ ਮੁਸਲਮ ਪਿੰਡ 'ਚ ਰਹਿੰਦੇ ਹਨ ਉਹਨਾਂ ਨਾਲ ਪਿੰਡ ਵਾਲਿਆਂ ਦਾ ਵਰਤਾਓ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ ਉਹਨਾਂ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਸੀ, ਤੁਹਾਡਾ ਉਹਨਾਂ ਨਾਲ ਕਿਸ ਤਰ੍ਹਾਂ ਸੀ? ਜਰਾ ਦੱਸੋ ਜਰਾ ਸਾਨੂੰ। ਨਹੀਂ ਸਾਡੇ ਤੋਂ ਸਹੀ ਰਹਿੰਦੇ ਰਹੇ ਨੇ ਖੱਤਰੀ ਵਾਲੇ ਡਰਦੇ। ਤੇ ਕਾਹਦਾ ਕੰਮ ਕਰਦੇ ਰਹੇ ਨੇ ਉਹ? ਇਹੋ ਦੁਕਾਨਾਂ ਵਿਚਾਰੀਆਂ ਦਾ ਦੁਕਾਨਾਂ ਦੇ ਪਰਚੂਨ ਪੜ ਜਾਣਗੀਆਂ ਤੇ। ਠੀਕ ਹੈ, ਤੇ ਕਿੰਨੀਆਂ ਕੁ ਦੁਕਾਨਾਂ ਹਨ ਪਿੰਡ 'ਚ ਪਿੰਡ ਜੀ ਸੁਨੇਹਾ ਦੀ ਵੀ ਦੁਕਾਨ ਹੀ ਕਿਹਾ ਸੀ ਉਸ ਟਾਈਮ? ਆਹੋ 47 ਤੋਂ ਪਹਿਲੇ? ਹਾਂ। ਵਾਹ ਜ਼ਬਰਦਸਤ। ਉਹ ਕੀ ਸੀ ਨਾਂ ਸੁਨਿਆਰੇ ਦਾ? ਸੁਨਿਆਰੇ ਦਾ ਨਾਂ ਨਹੀਂ ਮੈਨੂੰ ਪਤਾ। 4-5 ਜਿਹੜੇ ਨੇ ਮਾਂ ਜਿਹਨੇ ਜੁੱਤੀਆਂ ਬਣਾਉਂਦੇ ਹਨ ਇਹ ਹਾਂ ਚਮਿਆਰ। ਚਮਿਆਰ। ਅੱਛਾ, ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ? ਮੂੰਹ ਹੋਰ ਇੱਕ ਦਾ ਨਾਂ ਮੋਹਨ ਸਿੰਘ। ਅੱਛਾ, ਤੇ ਦੂਸਰੀਆਂ ਪਰਚੂਨ ਦੀ ਦੁਕਾਨਾਂ ਕਿੰਨੀਆਂ ਹਨ ਪਿੰਡ 'ਚ? ਦੂਸਰੀਆਂ ਮੁਸਲਮਾਨਾਂ ਦੀਆਂ ਥੋੜੀਆਂ ਵੀ ਹਨ। ਉਹ ਕਿਹਨੇ ਪਾਈ ਦੀ ਨਾਂ ਲਓ? ਨਹੀਂ ਪਹਿਲੇ ਤਾਂ ਨਹੀਂ ਕੋਈ ਵੀ ਪਰਚੂਨ। ਕੋਈ ਗੱਲ ਨਹੀਂ ਪਤਾ ਤੇ ਕੋਈ ਗੱਲ ਸਾ ਖੱਤਰੀ ਤੂੰ ਸਾਰੀ ਖੱਤਰੀਆਂ ਦੀਆਂ ਦੁਕਾਨਾਂ ਹਨ। ਖੱਤਰੀ ਦੀ ਜ਼ਿਆਦਾ ਦੁਕਾਨਾਂ। ਅੱਛਾ, ਤੇ ਕਿੰਨੀਆਂ ਮਸੀਤਾਂ ਹਨ ਪਿੰਡ 'ਚ ਉਦੋਂ? ਆਹੋ, ਉਦੋਂ ਤੇ 2 ਮਸੀਤਾਂ ਹਨ। ਇੱਕ ਉਹ ਪਰਲੇ ਮਾਂ ਦੇ ਅੱਛਾ, ਠੀਕ ਹੈ ਇੱਧਰ ਉਹ ਵੀ ਕੋਈ ਨਹੀਂ ਰੱਖਿਆ ਦਾ। ਤੇ ਕੋਈ ਮੰਦਰ ਸ਼ੰਦਰ ਵੀ ਆਇਆ ਸੀ ਉਹਨਾਂ ਦਾ ਗੈਰ ਮੁਸਲਮਾਨ ਦਾ? ਨਹੀਂ ਮੰਦਿਰ ਵੀ ਨਹੀਂ ਉਹਨਾਂ ਦਾ। ਤੇ ਸਕੂਲ ਹੈ ਸੀ ਉਸ ਟਾਈਮ ਪਿੰਡ 'ਚ? ਆਹੋ ਤੇ ਤੁਹਾਨੂੰ ਮੌਕਾ ਮਿਲਿਆ ਸਕੂਲ ਜਾਣ ਦਾ? ਆਹੋ। ਤੇ ਕਿੰਨੀਆਂ ਕਲਾਸਾਂ ਪੜ੍ਹੇ ਤੇ ਹੋ? ਪੜ੍ਹੇ ਦੇ ਤੇ ਅਸੀਂ ਕੁਛ ਵੀ ਨਹੀਂ ਐਵੇਂ 2-4 ਅਸੀਂ ਉਹ ਵੀ ਭੁੱਲ ਭੁੱਲ ਗਏ ਜੀ ਨੇ। ਤੇ ਜਿਹੜਾ ਮਾਸਟਰ ਸਾਹਿਬ ਸੀ ਉਹਦਾ ਕੀ ਨਾਂ ਸੀ? ਮਾਸਟਰ ਹਾਂਜੀ ਮਾਸਟਰ ਜਿਹੜਾ ਇੱਥੇ ਪੜ੍ਹਾਉਂਦਾ ਰਿਹਾ ਨਾ ਹਾਂਜੀ, ਉਹ ਇਹਨਾਂ ਦੇ ਕਸ਼ੀਦ ਉਹਦੇ ਜਨਿਆਲੇ। ਸਾਨੂੰ ਦੱਸੋ ਜਰਾ ਕਿ ਕਦੇ ਕੋਈ 47 ਤੋਂ ਪਹਿਲੇ ਇਹ ਰਿਆਸਤ ਵਾਲੇ ਪਾਸੇ ਕੋਈ ਜਾਣ ਦਾ ਮੌਕਾ ਮਿਲਿਆ, ਕੋਈ ਸ਼ਿਕਾਰ ਤੇ ਜਾਂ ਕਿਤੇ ਬਰਾਤ ਤੇ ਜਾਂ ਕਿਤੇ ਉਂਝ ਗਏ ਨਾ ਮੇਲਾ ਦੇਖਣ ਵਾਸਤੇ, ਕੋਡੀ ਦੇਖਣ ਵਾਸਤੇ? ਜਿੱਥੇ ਚਾਂਬਲਿਆ ਵਾਲਾ ਨਾ ਆਹ, ਉੱਥੇ ਹੀ ਨਾ ਗਏ ਤਾਂ। ਅੱਛਾ, ਇਹ ਪਿੰਡ ਦੇ ਕਰਾਹ 'ਚ ਨੰਗਾ ਆਉਂਦਾ, ਨੰਗਾ ਮਾਜਰਾ। ਨੰਗਾ ਮਾਜਰਾ, ਠੀਕ ਹੈ। ਅੱਛਾ ਉੱਥੇ ਮੈਂ ਬਰਾਤ ਨਾਲ ਗਿਆ ਹਾਂ। ਅੱਛਾ ਅੱਗੇ 5 ਮੀਲ ਆ ਤੂੰ ਨਵੀਂ ਦਿਓਲੀ ਹੈ। ਅੱਛਾ, ਨਵੀਂ ਦਿਓਲੀ ਵੀ ਤੁਸੀਂ ਗਏ ਹੋ? ਹਾਂ ਸਾਡੇ ਉੱਥੇ ਵੀ ਪਿੰਡ ਦੇ ਆ ਕੁਛ ਅੱਛਾ, ਤੇ। ਨਵੀਂ ਦਿਓਲੀ ਉਹ ਹੈ ਜਾਂ ਨਵੀਂ ਦਿਓਲੀ ਇਹ ਹੈ? ਨਵੀਂ ਦਿਓਲੀ ਉਹ ਪਾਰ ਸੀ। ਅੱਛਾ, ਉਹ ਨਵੀਂ ਦਿਓਲੀ ਉਹ ਹੈ ਰਿਆਸਤ 'ਚ, ਤੇ ਇਹ ਜਿਹੜੀ ਹੈ ਦਿਓਲੀ ਜਿਹੜਾ ਤੁਹਾਡਾ ਪਿੰਡ ਹੈ ਇਹ ਪੁਰਾਣੀ ਦਿਓਲੀ ਹੈ? ਇਹ ਤਾਂ ਜੂਗੇ ਗਏ ਹਨ ਉੱਥੇ ਗਏ ਉੱਥੋਂ ਅਸੀਂ ਦਾਣਾ ਫੱਕਾ ਦੇ ਆਉਂਦੇ ਨਾ। ਜ਼ਮੀਨ ਸਾਡੀ ਉੱਥੇ ਵੀ ਹੈ ਹੀ। ਅੱਛਾ, ਤੇ ਇੱਥੋਂ ਯਾਨੀ ਕਿ ਨੰਗੇ ਮਾਜਰੇ ਤੋਂ ਉਹ 5 ਮੀਲ ਹੈ ਤਕਰੀਬਨ। ਹੋਰ ਕਿਹੜੇ ਕਿਹੜੇ ਪਿੰਡ ਦਾ ਜਾਣਦੇ ਹੋ? ਕਿਸੇ ਦਾ ਨਾਂ ਲਵੋ ਕੋਈ। ਅੱਗੇ ਚੱਕ ਮਾਜਰਾ ਸੀ ਉੱਥੇ ਸਾਡੇ ਬਾਪ ਦੇ ਨਾਨਕੇ ਹਨ ਅੱਛਾ, ਰਿਆਸੀ 'ਚ। ਨਵੀਂ ਦਿਓਲੀ ਦੇ ਮੈਂ 2-3 ਵਾਰੀ ਜਾਂਦੇ ਨਾ ਗਏ ਤਾਂ। ਜਾਂਜਣਾ ਵੀ ਗਏ ਹੋ? ਤੇ ਦੱਸੋ ਜਰਾ ਸਾਨੂੰ ਕਿ ਹੋਰ ਕਿਹੜੇ ਕਿਹੜੇ ਪਿੰਡ ਰਸਤੇ ਜਾਂਦੇ ਹਨ ਇੱਥੋਂ? ਹਾਂਜੀ, ਇੱਥੋਂ ਤਾਂ ਸਾਹਮਣੇ ਜੇ ਹੁੰਦੇ ਆ ਨੰਗਾ ਮਾਜਰਾ, ਠੀਕ ਹੈ। ਅੱਗਾ ਧਮਾਲਾ, ਧਮਾਲਾ, ਨਿੱਕਾ ਧਮਾਲਾ ਤੇ ਵੱਡਾ ਧਮਾਲਾ। ਇਹ ਨਿੱਕਾ ਧਮਾਲਾ ਤੇ ਵੱਡਾ ਧਮਾਲਾ ਤੇ ਪਾਕਿਸਤਾਨ 'ਚ ਨਹੀਂ? ਪਾਕਿਸਤਾਨ 'ਚ ਵੀ ਹੈ ਨੇ? ਉਹੋ ਹੀ ਨੇ ਦੋਵੇਂ ਧਮਾਲੇ ਜਿਹੜੇ ਹਨ ਉਹ ਰਿਆਸਤ ਦੇ ਨਾਲ ਹੀ ਲੱਗਦੇ ਹਨ। ਜੀ ਜੀ ਜੀ, ਬਿਲਕੁਲ ਨਾਲ ਹੀ ਬਾਰਡਰ ਹੈ। ਬਾਰਡਰ ਉਹ ਵਿੱਚੋਂ ਦੀ ਲੰਘ ਕੇ ਜਾਂਦੇ ਰਹੇ ਅਸੀਂ ਦਾਣਾ ਫਾਕਾ ਲੈਣ। ਕਿੰਨੇ ਵਾਰੀ ਗਏ ਹੋ ਬਰਾਤ ਉੱਥੇ? 2 ਵਾਰੀ। 2 ਵਾਰੀ। ਤੇ ਉਦੋਂ ਕੀ ਰਿਵਾਜ ਸੀ? ਬਰਾਤ ਜਿਹੜੀ ਆ ਵਾਪਸ ਆ ਜਾਂਦੀ ਸੀ ਜਾਂ ਰਾਤ ਰਹਿੰਦੀ ਸੀ? ਨਹੀਂ ਰਾਤ ਤੇ। ਰਾਤ ਰਹਿੰਦੀ। ਤੇ ਕੀ ਖਿਲਾਇਆ ਸੀ ਉਹਨਾਂ ਨੇ ਬਰਾਤ ਨੂੰ? ਚੌਲ ਅੱਛਾ, ਤੇ ਆ ਦਹੀਂ ਸ਼ਹੀਂ ਮਿੱਠਾ ਮੁੱਠਾ। ਗੋਸ਼ਤ ਗਾਸ਼ ਦਾ ਨਹੀਂ ਉਦੋਂ। ਅੱਛਾ, ਉਦੋਂ ਗੋਸ਼ਤ ਨਹੀਂ, ਮਿੱਠਾ ਤੇ ਦਹੀਂ ਹੈ? ਉਹ ਨਹੀਂ ਹਾਂ ਖਾਣ ਹਿੰਦੂ ਨਹੀਂ ਹਾਂ ਕਰਨ ਦਿੰਦੇ। ਅੱਛਾ, ਉਸ ਵਜ੍ਹਾ ਨਾਲ। ਤੇ ਦਿਨੇ ਤੇ ਤੁਸੀਂ ਖਾਧਾ ਚੌਲ, ਤੇ ਰਾਤ ਨੂੰ ਫਿਰ ਕੀ ਖਾਧਾ? ਰਾਤ ਨੂੰ ਤੇ ਚੌਲ ਦਿੱਤੇ ਹਨ ਉਹਨਾਂ ਜਾਣਦੇ। ਰਾਤ ਤੇ ਗਏ ਹਨ ਤੇ ਬੜਲੇ ਫਿਰ ਦਿੱਤੇ ਹਨ ਉਹਨਾਂ ਲੱਡੂ ਤੇ ਸ਼ੱਕਰ। ਅੱਛਾ, ਲੱਡੂ ਸ਼ੱਕਰ ਸੁਬਾਹ ਨਾਸ਼ਤਾ ਜਿਹੜਾ ਹੈ? ਨਾਸ਼ਤਾ ਇੱਕਦਮ ਮਿੱਠੀ ਲੱਸੀ। ਤੇ ਚਾਹ ਵਗੈਰਾ ਉਦੋਂ ਕੋਈ ਨਹੀਂ ਹੁੰਦੀ? ਮਿੱਠੀ ਲੱਸੀ। ਤੇ ਮੈਂ ਸੁਣਿਆ ਕਿ ਉਦੋਂ ਚਾਵਲ ਵੀ, ਸਾਡੇ ਚਾਵਲ ਨਹੀਂ ਹੁੰਦੇ, ਉੱਧਰ ਚਾਵਲ ਹੁੰਦੇ ਹਨ? ਆਹੋ ਇੱਧਰ ਘੱਟ ਹੁੰਦੇ ਹਨ, ਨਹੀਂ ਹੁੰਦੇ ਹਨ ਥੋੜੇ ਬਹੁਤੇ, ਪਰ ਉਧਰੋਂ ਡੋਗ ਲਿਆਉਂਦੇ ਰਹੇ ਨੇ। ਅੱਛਾ, ਤੇ ਕੋਈ ਜੰਮੂ ਸ਼ਹਿਰ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ? ਸਾਂਬਾ ਨਹੀਂ ਅੱਗੇ ਨਹੀਂ ਮੰਗਾਂਗੇ। ਤੇ ਜਿਹੜਾ ਚਾਮਲੇ ਵਾਲਾ ਦਰਬਾਰ ਤੁਸੀਂ ਦੱਸਦੇ ਪਏ ਹੋ, ਜਿਹੜਾ ਪਰਲੀ ਸਾਈਡ ਤੇ, ਉਸ ਦਰਬਾਰ ਤੇ ਤੁਸੀਂ ਗਏ ਹੋ?
ਪਰਲੇ ਪਾਸੇ ਗਏ ਜਾਂ ਉਰਲੇ ਪਾਸੇ ਗਏ? ਨਹੀਂ ਪਰੇ ਮੈਂ ਨਹਾ ਗਿਆ 2 ਦਿਨ ਵਾਰੀ ਜਿੱਥੇ ਉਹ ਕਬਰ ਬਣੀ ਦੀ ਹੈ, ਜਿੱਥੇ ਉਹ ਸਥਾਨ ਬਣਿਆ ਦਾ ਹੈ। ਇੰਡੀਏ ਦੀ ਆਹੋ ਆਹੋ। ਇੰਡੀਏ ਜਾਉਣ ਜੀ ਜੀ ਜੀ। ਮੈਂ ਉੱਥੇ 2 ਦਿਨ ਵਾਰੀ ਨਹਾ ਕੇ ਆਇਆ। ਅੱਛਾ ਜ਼ਬਰਦਸਤ, ਠੀਕ ਹੋ ਗਿਆ। ਉਦੋਂ ਤੁਹਾਡੀ ਕਿੰਨੀ ਉਮਰ ਸੀ? ਉਦੋਂ ਕੋਈ 5-6 ਸਾਲਾਂ ਦਾ ਮੈਂ। 5 ਸਾਲ। ਅੱਛਾ। ਤੇ ਵਾਲਾ ਸਾਹਿਬ ਜਿਹੜੇ ਹਨ ਉਹ ਜ਼ਿਮੀਂਦਾਰਾ ਕਰਦੇ ਹਨ ਜਾਂ ਕੋਈ ਹੋਰ ਕਾਰੋਬਾਰ ਸੀ? ਨਹੀਂ ਜ਼ਮੀਨਦਾਰ ਹੀ। ਅੱਛਾ ਜ਼ਿਮੀਂਦਾਰ। ਵਾਲਾ ਸਾਹਿਬ ਦੀ ਕਿੰਨੀ ਕੁ ਜ਼ਮੀਨ ਸੀ ਉਸ ਟਾਈਮ ਤੁਹਾਡੇ ਕੋਲ? ਇੱਥੇ ਦੇ ਆਏ 2-3 ਕਿੱਲੇ। ਅੱਛਾ। ਕੁਛ ਉੱਥੇ ਹੀ ਨਾ ਕੁਛ ਨਵੀਂ ਦਿਓਲੀ ਸੀ ਤੇ ਕੁਛ ਦਿਓਲੀ ਤੇ ਤਬਾਦਲਾ ਕੀਤਾ ਤੇ ਨਹੀਂ ਤੇ ਉਹ ਇੱਧਰ ਆ ਕੇ ਤੇ ਉਹਨਾਂ ਨੂੰ ਦੇਖ ਲਈ ਅਸੀਂ। ਉਧਰ ਕਿੰਨੀ ਸੀ ਨਵੀਂ ਦਿਓਲੀ? ਉਧਰ ਤਾਂ ਨਹੀਂ ਪਤਾ ਕਿੰਨੀ ਹੈ। ਹੁਣ ਜੋ ਤਬਾਦਲਾ ਇੱਧਰ ਜਿਹੜਾ ਕੀਤਾ ਤੇ 2-2 ਕਿੱਲੇ ਸੀ ਉਹਨਾਂ ਦੋਨਾਂ ਦੀ। ਇੱਕ ਚਾਰ ਟੋਕੀ ਰਹਿੰਦੇ ਨੇ ਹੁਣ ਤੇ ਇੱਕ ਉਹ ਦਿੱਤੇ ਵਾਲੇ ਰਹਿੰਦੇ ਨੇ। ਅੱਛਾ ਅੱਛਾ, ਉਹਨਾਂ ਨਾਲ ਤਬਾਦਲਾ ਕਰਦੇ ਨੇ। ਤੇ ਵਾਲਾ ਸਾਹਿਬ ਨੇ ਜਿਹੜੀ ਜੋਗ ਰੱਖੀ ਦੀ ਹਨ ਉਹ ਚੰਗੀ ਬਾਬਾ ਸਹੀ ਜੋਗ ਸੀ ਜਾਂ ਮਾੜੀ ਗਈ ਕੋਈ? ਨਹੀਂ ਮਾੜੀ ਮੂੜੀ ਜੋਗ ਨਹੀਂ ਭਾਈ, ਚੰਗੇ ਗਏ ਹਨ। ਟੱਗਿਆਂ ਦਾ ਰੰਗ ਯਾਦ ਨੇ ਕਿਸ ਤਰ੍ਹਾਂ ਟੱਗੇ? ਟੱਗੇ ਬਰਸਦੇ ਤੇ ਰਹਿੰਦੇ ਰਹੇ ਨੇ ਕਈ ਮਹੀਨੇ, ਜਿੱਦਾਂ ਖਾਂਦੇ ਨੇ ਕੋਈ ਕਾਲਾ ਤੇ ਕੋਈ ਚਿੱਟਾ ਤੇ ਕੋਈ ਹੁੰਦਾ ਨਾ ਕਿਸੇ ਟੱਗਰ ਨਾਲ ਪਿਆਰ ਹੋ ਜਾਂਦਾ ਕਿਸੇ ਜਾਨਵਰ ਨਾਲ ਬੰਦੇ ਨੂੰ। ਨਹੀਂ ਉਹ ਨਹੀਂ ਕੋਈ ਵੀ ਜਾਂਦਾ। ਅੱਛਾ, ਤੁਹਾਡੀ ਉਮਰ ਵੀ ਥੋੜੀ ਘੱਟ ਸੀ? ਆਹ ਬੱਚਾ ਹੀ ਹੈ ਮੈਂ ਅਜੇ। ਅੱਛਾ। ਜਿਹੜਾ ਤੁਹਾਡਾ ਪਿੰਡ ਹੈ ਉਸ ਵਕਤ ਕੋਈ ਪਹਿਲਵਾਨ ਹੈ ਸੀ ਇੱਥੇ ਦਾ, ਕੋਈ ਸਾਡੇ ਇਲਾਕੇ ਦਾ ਜਾਂ ਤੁਹਾਡੇ ਪਿੰਡ ਦਾ ਕੋਈ ਜਿਹੜਾ ਘੁਲਦਾ ਹੋਏ ਉਸ ਟਾਈਮ? ਨਹੀਂ ਘੁਲਦਾ ਘਲਦਾ ਕੋਈ ਨਹੀਂ, ਕੌਡੀ ਸ਼ੌਡੀ ਖੇਡਦੇ ਆ। ਕੀ ਨਾਂ ਸੀ ਕਿਸੇ ਚੰਗੇ ਕਬੱਡਰ ਦਾ ਨਾਮ? ਉਹ ਕੀ ਲੋਹੀ ਉਹਦੇ ਨਾਲ। ਇਹ ਕਿੱਥੋਂ ਦਾ ਸੀ? ਇੱਥੋਂ ਦਾ ਜਿਹੜਾ ਆਪਣੇ ਪਿੰਡ ਦਿਓਲੀ ਦਾ ਹੈ? ਦਿਓਲੀ ਦਾ ਜਿਹੜਾ ਕੌਡੀ ਜੋ ਕਿਤੇ ਹੁੰਦਾ ਹੀ ਨਹੀਂ ਹੁੰਦਾ। ਅੱਛਾ। ਅਸਲ ਲੰਬੜ ਵੀ ਕੌਣ? ਨਹੀਂ ਅਸਲ ਵਾਲਾ ਮੁਰਨੀ ਉਹਨੇ ਖੇਡੀ ਦੀਨੇ ਨੇ। ਹਾਂ ਦੀਨੇ ਨੇ ਹਾਂ ਤੇ ਉਹਨੇ ਪੀਲੋ ਨੇ। ਹਾਂ ਜਾਂ ਮਾਸ਼ਰਾ ਕਰਮ ਹੁੰਦਾ ਸੀ ਇੱਕ ਸਾਡਾ ਮਾਸਟਰ ਅਕਰਮ ਨੇ ਦੇਖਿਆ ਦਾ। ਦੇਖਿਆ ਦਾ। ਸਾਹਿਬ ਵਾਲਾ ਸਾਹਿਬ। ਹਾਂਜੀ ਹਾਂਜੀ, ਅਸੀਂ ਕੋ ਪੜੇ ਨੇ ਉਹਨਾਂ ਕੋਲ। ਆਹੋ ਤੇ ਉਹ ਦੇਖ ਕੇ ਚੋਬੀ ਕੋੜੀ ਖੇਡਦੇ ਰਹੇ ਨੇ। ਬੜਾ ਕਲੀਅਰ ਹਾਂ ਬੜਾ ਸੀ ਇਹਨੇ ਕਬੱਡੀ ਦਾ। ਅੱਛਾ। ਅੱਜ ਕੱਲ੍ਹ ਚਲਾ ਸਾਨੂੰ ਲਾ ਲਿਓ। ਇਹਦੇ ਹੱਥ ਨਹੀਂ ਕਦੇ ਆਇਆ। ਇਹਦੇ ਭਰਾ ਜਿਹੜੇ ਮਗਰਦੇ ਹਨ ਨਾ ਕਸ਼ੀਰ ਦਾ ਜੋ ਉਹ ਨਹੀਂ ਜਾਣ ਦਿੰਦੇ ਉਹਨੂੰ, ਗੁੱਸੇ ਹੁੰਦੇ ਆ। ਅੱਛਾ। ਬੱਚੂ ਨੌਕਰੀ ਕਰਨਾ ਕਿ ਕੋਈ ਬਾਂਹ ਲੱਤ ਤੋੜਾਂਗਾ ਉਹ ਨਹੀਂ ਮੁੜਦਾ। ਆਹ ਜਿਹੜਾ ਬੰਦੇ 'ਚ ਫਨ ਹੋਇਆ ਅੱਲਾ ਬਾਗ ਨੂੰ ਦਿੱਤਾ ਦਾ ਉਹ ਫਿਰ ਬੰਦਾ ਦਿਲ ਕਰਦਾ ਇਸਤੇਮਾਲ ਕਰਨ ਨੂੰ। ਤੇ ਆ ਜਿਹੜਾ ਦੀਨਾ ਸੀ ਇਹ ਵੀ ਨਹੀਂ ਹੁੰਦਾ। ਇਹਦੇ ਕੋਲਾਂ ਜੀ ਸਾਰਿਆਂ ਨੂੰ ਮੰਨੇ ਦਾ ਸੀ। ਇਹਦੇ ਵਿਚਾਰੀ ਜੇ ਮਾਰ ਕਰਾਈ ਹੈ ਨਾ ਰੁਕੋ ਜਗੀਆਂ ਨੰਬਰ ਨੇ ਤੇ ਡਿੱਗ ਰਿਹਾ ਨਖਨਾਲ ਵਾਲੇ ਨੇ। ਤੇ ਕੋਈ ਉਸ ਵਕਤ ਇੱਧਰੋਂ ਜਿਹੜੇ ਜੱਥੇ ਗਏ ਨੇ ਸਿੱਖਾਂ ਦੇ ਹਿੰਦੂਆਂ ਦੇ, ਉਹ ਕੁਝ ਜਾਂਦਾ ਕਿਸੇ ਨੂੰ ਦੇਖਿਆ ਤੁਸੀਂ? ਫਿਰ ਬਾਅਦ ਦੇਖੇ ਇੱਕ ਕੀ ਦੇਖਿਆ ਇੱਥੇ ਉਹ ਦਾਰਾਂ ਦਾ ਸਾਡੇ ਉਹ ਜਿੱਥੇ ਮਸਜਿਦ ਹੈ ਜੀ ਜੀ ਉੱਥੇ ਬਾਬੂ ਦੇ ਸਕਦਾ ਬਈ ਪਿਓ ਹੀ ਵਿਚਾਰਾ ਮੰਜੀ ਤੇ ਬੈਠੇ ਦਾ ਮੇਰੇ ਅੰਗਣਾ ਮਾੜਾ ਹੋਇਆ ਉਹ ਕੋੜੇ ਨੇ ਦਲਤਾ ਮਾਰੇ ਤੇ ਠਾਹ ਦੇ ਮਰ ਗਏ। ਸਿੱਖਾਂ ਦੇ ਦਲਤਾ ਮਾਰੇ। ਅੱਛਾ, ਸਿੱਖਾਂ ਦੇ ਘੋੜੇ ਨੇ ਦਲਤਾ ਮਾਰੇ। ਹਾਂ ਯਾਦ ਦਿਨ ਜਾਣਾ ਸੀ ਨਾ ਉਹਨਾਂ ਨੂੰ। ਕਿਸਾਂ ਦਾ ਕੋਈ ਸਮਾਨ ਉਹਨਾਂ ਕਿਸਾਂ ਖੜਿਆ ਨਾਲ ਕੋਈ ਗੱਡੇ ਹਨ ਕੋਈ ਕਿਸਾਂ ਦੇ ਕੀ ਚੀਜ਼ਾਂ ਖੜੀਆਂ? ਗੁੱਡੇ ਕੋਈ ਨਹੀਂ ਹੋ ਜਾਣੇ ਕੋਈ। ਹਾਂ ਐਸਾ ਪੈਦਲ ਹੀ ਜਾ ਰਹੇ ਹਨ ਬੱਚੇ ਬੀਬੀਆਂ ਸਾਰੇ ਇਕੱਠੇ। ਤੇ ਕਿੰਨਾ ਕੁ ਵੱਡਾ ਜੱਥਾ ਜਿਹੜਾ ਤੁਸੀਂ ਦੇਖਿਆ ਇੱਥੇ ਜੈਸਾ ਜੋ ਕੋਈ 2000 ਦਾ ਬੰਦਾ ਹੋਣਾ ਇਕੱਠੇ ਹੋ ਕੇ ਜਾ ਰਹੇ ਹਨ? ਜਾ ਰਹੇ ਜਿੱਥੇ ਬੰਦਾ ਮਾਰੇ ਉਹਨਾਂ ਨੂੰ। ਸਹੀ ਹੈ। ਫਿਰ ਉਹ ਅੱਗੇ 9 ਗਰਾਂ। ਅੱਛਾ। ਉੱਥੇ ਹੁੰਦੇ ਸੂਬੇਦਾਰ ਪਤਾ ਨਹੀਂ ਉਹ ਕੁੜੀ ਨੂੰ ਪਿਆ ਕੇ ਜਾਂ ਰਫਲ ਖੋਣ ਪਿਆ। ਹਾਂ ਉਹਦੇ ਸਿਰ ਦਾ ਇਹਦਾ ਟੰਗੇ ਦਾ ਅਸੀਂ ਦੇਖਿਆ 2-3 ਦਿਨ ਉੱਥੇ ਹਿੰਦੂਆਂ ਨੇ। ਅੱਛਾ, ਉਹ ਲਾ ਕੇ ਨਾਲ ਲੈ ਗਏ ਹਨ ਜਾਂ ਇੱਥੇ ਟੰਗ ਗਏ ਹਨ? ਇੱਥੇ ਛੱਡ ਗਏ ਹਨ? ਇੱਥੇ ਨੇਜੇ 'ਚ ਟੰਗੇ ਇੱਥੇ ਰੱਖੇ ਦੇ ਲੈ ਗਏ ਨਾਲ। ਉਹ ਇੱਥੇ ਰੁਕੇ ਵੀ ਆ ਜਾਂ ਤੁਰ ਗਏ ਹਨ ਨਾਲ ਉਸੇ ਟਾਈਮ ਤੁਰ ਗਏ ਵਾਪਸ? ਨਹੀਂ ਉੱਥੇ ਰਹੇ ਹਨ ਕੋਈ 2 ਰਾਤਾਂ ਇੱਥੇ ਨੌਰਾਂ। 9 ਗਰਾਂ। ਅੱਛਾ, ਉਹ ਸਿਰ ਉਹਦਾ ਸੂਬੇਦਾਰ ਦਾ ਉਹ ਨੇਦੇ ਟੰਗੇ ਦਾ ਸੀ ਤੇ 2 ਰਾਤਾਂ ਇੱਥੇ ਉਹ ਰਹੇ ਨੇ, ਪੜਾਓ ਕੀਤਾ ਉਹਨਾਂ ਨੇ। ਅੱਛਾ, ਇਹ ਸਾਨੂੰ ਪਹਿਲੇ ਤੁਸੀਂ ਬਜ਼ੁਰਗਾਂ ਜੀ ਨਾਲ ਗੱਲ ਦੱਸੀ, ਅੱਗੇ ਬਜ਼ੁਰਗਾਂ ਦੱਸਿਆ ਸਾਨੂੰ ਕਿ ਸਿਰ ਲਾ ਕੇ ਨਾਲ ਲੈ ਗਏ ਨਾ। ਇਹ ਨਹੀਂ ਪਤਾ ਕਿ ਉਹ ਲਾ ਕੇ ਤੇ 2 ਦਿਨ ਇੱਥੇ ਵੀ ਸਟੇ ਉਹਨਾਂ ਕੀਤਾ ਸੀ। ਤੇ ਉਹਦੇ 'ਚ ਜ਼ਿਆਦਾ ਬਜ਼ੁਰਗਾਂ ਨੇ ਇਹੀ ਤਜਜ਼ੀਆ ਕੀਤਾ ਕਿ ਉਹ ਸੂਬੇਦਾਰ ਦਾ ਕਸੂਰ ਸੀ, ਸਿੱਖਾਂ ਦਾ ਕਸੂਰ ਨਹੀਂ ਸੀ। ਉਹ ਸਹੀ ਮੈਂ ਸੀ ਵੀ ਉਹਨਾਂ ਦਾ ਹੀ ਉਹ ਪਤਾ ਨਹੀਂ ਕੁੜੀ ਦੇ ਬੇ ਹੰਗੇ ਜਾਂ ਰਫਲ ਕੌਣ ਪਿਆ। ਜੀ ਜੀ ਹਾਂਜੀ ਜਾਂਦੇ ਪਏ ਹਾਂ ਵਿਚਾਰੇ, ਉਹਨਾਂ ਦੀ ਹੈਲਪ ਕਰੋ, ਤੁਸੀਂ ਜਾਣਦੇ ਉਹਨਾਂ ਨੂੰ। ਇਹੋ ਜਿਹਾ ਮਸਲਾ ਨਹੀਂ ਕੋਈ। ਤੇ ਜਿਹੜੇ ਇੱਥੇ ਆਪਣੇ ਪਿੰਡ ਦੇ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਨਾਲ ਪਿੰਡ ਵਾਲਿਆਂ ਨੇ ਕੀ ਸਲੂਕ ਕੀਤਾ ਜਦੋਂ ਇੱਥੋਂ ਗਏ ਸਾਨੂੰ? ਨਹੀਂ ਇਹਨਾਂ ਦੇ ਕਦੋਂ ਆਪੇ ਵਿਚਾਰੇ ਨਿਕਾਹ ਕਰਕੇ ਆਏ ਹਨ। ਆਹੋ ਅੱਛੇ ਰਹਿੰਦੇ ਹਨ, ਅੱਛੇ ਠੀਕ ਹੋ ਗਿਆ। ਤੇ ਚਲੋ ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਔਰ ਸਿਹਤ ਦੇ। ਮਾਸ਼ਾਅੱਲਾ ਬਹੁਤ ਅੱਛੀ ਤੁਹਾਡੀ ਸਿਹਤ ਹੈ ਔਰ ਬੜੀਆਂ ਮਫੀਦ ਤੇ ਮਾਲੂਮਾਤੀ ਗੱਲਾਂ ਸਾਨੂੰ ਤੁਸੀਂ ਸਾਡੇ ਦੋਸਤਾਂ ਨੂੰ ਦੱਸੀਆਂ ਨੇ। ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਵੀ ਚੱਕਰ ਲਗਾਵਾਂਗੇ ਔਰ ਦੁਬਾਰਾ ਤੁਹਾਡੇ ਨਾਲ ਗੱਪਸ਼ਪ ਲਾਵਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ, अस्सलाम वालेकुम। ਵਾਲੇਕੁਮ ਸਲਾਮ। ਅੱਲਾਹ ਹਾਫ਼ਿਜ਼।